क्योंकि ਇਹ ਜਿਹੜੇ ਲੋਕ ਵੀਡੀਓਜ਼ ਬਣਾ ਰਹੇ ਨੇ ਨਾ, ਇਹਨਾਂ ਨੂੰ ਆਪਣੀ ਇੱਜ਼ਤ ਨਾਲ ਕੁਝ ਨਹੀਂ ਤੇ ਇਹਨਾਂ ਨੂੰ ਪਾਕਿਸਤਾਨ ਦੀ ਇੱਜ਼ਤ ਦੇ ਨਾਲ, ਪੰਜਾਬ ਦੀ ਇੱਜ਼ਤ ਦੇ ਨਾਲ ਕੀ ਹੋਣਾ। ਇਹ ਹੋਰ ਕੁਝ ਨਹੀਂ, ਸਿਰਫ ਸਾਨੂੰ ਮੌਜੂਦਾਤ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਪਾਰਟੀਆਂ ਪੇ ਕਰ ਰਹੀਆਂ ਨੇ ਇਹੋ ਜਿਹੇ ਲੋਕਾਂ ਨੂੰ, ਇਹ ਇੰਨੇ ਜ਼ਿਆਦਾ ਨਹੀਂ ਗੇ, ਲੇਕਿਨ ਕੁਛ ਨਾ ਕੁਛ ਸਾਡੇ ਮੁਲਕ ਦੇ ਵਿੱਚ ਸਾਡੇ ਨਾਲ ਐਸਾ ਹੋ ਰਿਹਾ ਹੈ ਕਿ ਸਾਡਾ ਜਿਹੜਾ ਕਲਚਰ ਹੈ ਉਹਨੂੰ ख़त्म ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। अस्सलाम वालेकुम जी, की हाल चाल है? उम्मीद करदा सारे वीर भरा ठीक होणगे। मैं अकरम चद्दड़ ते अज एक बड़ी ही ज़रूरी गल करनी है जी। एक वीडियो बड़ी वायरल हुई है, टीचर वाली वीडियो। ਉਹਦੇ ਬਾਰੇ कुछ गल्लां तुहाडे नाल शेयर करांगे कि असल विच मुद्दा की है या ये मामलात क्यों हो रहे हैं ऐसे। आए दिन किसी ना किसी सैलीब्रिटी का या किसी ना किसी का टोटा लीक होया हुंदा है। आखिर की वजह, की मामलात बनते हैं, क्यों इन्होंने लोगों को वीडियोज़ रिलीज़ करनियां पैंदियां ने, क्यों ये लोग वीडियोज़ बनाते हैं। तो अज कुछ गल्लां तुहाडे रूबरू रखांगा, तुहाडे सामने रखांगा। सियाने और समझदार लोग सुन के कॉमेंट ज़रूर करना आया कि मैं गलत कह रहा या मैं सही कह रहा। ये जिहड़ी टीचर वाली वीडियो ये लीक हुई है या लीक की गई है या रिलीज़ की गई है, असल दे विच ये टीचर और स्टूडेंट की वीडियो नहीं। वो दोनों आपस च दोस्त ने या वाइफ हसबैंड ने जिहड़े जिन्हां दी वीडियो है, उन्होंने एक कहानी बनाई है टीचर और स्टूडेंट की। साडे कल्चर नूं, साडा जिहड़ा टीचर हुंदा है वो रूहानी वालदैन हुंदे ने, ठीक है। उन्होंने साडे कल्चर नूं बर्बाद करन दे लई उन्हें एक कॉन्सैप्ट बनाया है। ये वो लोग ने जिन्होंने कुछ ऐसे लोग पे कर रहे ने जिहड़े कि साडे कल्चर नूं ख़त्म करना चाहते ने, साडे पंजाब दे, साडे पाकिस्तान दे इस कल्चर नूं ख़त्म करना चाहते ने। इत्थे चाहते ने कि जिवें गोरियां दे मुल्क दा कल्चर है ना, उवें दा होवे। इत्थे ना स्टूडेंट टीचर दे विच इज्जत होवे, ना माँ बाप दे विच इज्जत होवे। ते इस कॉन्सैप्ट नूं उन्हां ने ख़त्म करन दे लई तुसीं अजकल ड्रामिਆਂ ਦੇ ਵਿੱਚ, ਫਿਲਮਾਂ ਦੇ ਵਿੱਚ ਵੇਖਿਆ ਹੋਏਗਾ ਕਿ ਸਾਨੂੰ ਅਸਲ ਮੌਜੂਦਾਤ ਤੋਂ ਹਟਾਇਆ ਜਾ ਰਿਹਾ ਹੈ। ਸਾਨੂੰ ਉਹਨਾਂ ਚੀਜ਼ਾਂ ਤੇ ਲਾਇਆ ਜਾ ਰਿਹਾ ਜਿਹੜੀਆਂ ਸਾਡੇ ਮੁਆਸ਼ਰੇ 'ਚ ਐਗਜ਼ਿਸਟ ਹੀ ਨਹੀਂ ਕਰਦੀਆਂ, ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ। ਜਿਹੜੇ ਅਸਲ ਮੌਜੂ ਨੇ, ਅਸਲ ਚੀਜ਼ਾਂ ਨੇ, ਸਾਨੂੰ ਉਹਨਾਂ ਤੋਂ ਹਟਾਇਆ ਜਾ ਰਿਹਾ। ਕੁਛ ਨਾ ਕੁਛ ਸਾਡੇ ਮੁਲਕ ਦੇ ਵਿੱਚ ਸਾਡੇ ਨਾਲ ਐਸਾ ਹੋ ਰਿਹਾ ਕਿ ਸਾਡਾ ਜਿਹੜਾ ਕਲਚਰ ਹੈ ਉਹਨੂੰ ख़त्म ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਮੁਲਕ ਦਾ, ਸਾਡੇ ਪੰਜਾਬ ਦਾ ਬੜਾ ਹੀ ਸੋਹਣਾ, ਬੜਾ ਹੀ ਪਿਆਰਾ ਕਲਚਰ ਹੈ। ਧੀ ਭੈਣ ਦੀ ਇੱਜ਼ਤ, ਮਾਂ ਪਿਓ ਦੀ ਇੱਜ਼ਤ, ਟੀਚਰ ਦੀ ਇੱਜ਼ਤ, ਉਸਤਾਨੀ ਦੀ ਇੱਜ਼ਤ। ਇੱਥੇ ਬੜੇ ਸੋਹਣੇ, ਬੜੇ ਪਿਆਰੇ ਰਿਸ਼ਤੇ ਨੇ ਔਰ ਦਿਲੋਂ ਜਾਨ ਤੋਂ ਇਹਨਾਂ ਦੀ ਕਦਰ ਕੀਤੀ ਜਾਣ ਵਾਲਾ ਇਹ ਮੁਲਕ ਹੈ, ਇਹ ਪੰਜਾਬ ਹੈ। ਤੇ ਕੁਛ ਪੈਸਿਆਂ ਦੇ ਪੁਜਾਰੀ, ਪੈਸਿਆਂ ਦੇ ਨਸ਼ੇ ਦੇ ਵਿੱਚ ਡੁੱਬੇ ਲੋਕ, ਉਹ ਨਹੀਂ ਚਾਹੁੰਦੇ ਕਿ ਸਾਡਾ ਇਹ ਕਲਚਰ ਰਵੇ। ਉਹ ਤਾਂ ਐਵੇਂ ਦੇ ਹੱਥ ਕੰਡੇ ਇਸਤੇਮਾਲ ਕਰਦੇ ਨੇ। ਤੇ ਬਾਕੀ ਜਿਹੜੀ ਉਹਨਾਂ ਵੀਡੀਓ ਬਣਾਈ ਹੈ, ਉਹਨਾਂ ਨੇ ਵੀਡੀਓ ਇਹ ਇੱਕ ਜਾਣ ਬੁੱਝ ਕੇ ਬਣਾਈ ਗਈ ਵੀਡੀਓ ਹੈ। ਉਹਨਾਂ ਨੂੰ ਸਾਰਾ ਪਤਾ ਸੀ, ਜਾਣ ਕੇ ਵੀਡੀਓ ਰਿਲੀਜ਼ ਕੀਤੀ ਗਈ ਹੈ ਸਿਰਫ ਪਾਕਿਸਤਾਨ ਦਾ ਕਲਚਰ ਬਰਬਾਦ ਕਰਨ ਵਾਸਤੇ, ਟੀਚਰ ਔਰ ਉਸਤਾਦ ਦੀ ਇੱਜ਼ਤ ਘਟਾਉਣ ਵਾਸਤੇ। ਤੇ ਬਾਕੀ ਰਹਿ ਗਈ ਸਾਡੀ ਆਡੀਅנס, ਸਾਡਾ ਮੁਆਸ਼ਰਾ, ਸਾਡੇ ਲੋਕ। ਮੈਂ ਇਸ ਵੀਡੀਓ ਬਾਰੇ, ਮੇਰਾ ਖੁਦਾ ਗਵਾਹ ਹੈ ਕਿ ਮੈਨੂੰ ਫੇਸਬੁੱਕ ਤੋਂ ਕੋਈ ਪੋਸਟ ਮਿਲੀ ਸੀ, ਮੈਂ ਉਹ ਚੁੱਕ ਕੇ ਤੇ ਆਪਣੇ ਅਕਾਊਂਟ ਤੇ ਪੇਸਟ ਕਰ ਦਿੱਤੀ। ਸਰ ਮੈਨੂੰ ਇੰਨੇ ਕੁ ਮੈਸੇजेस ਆਏ, ਸਭ ਨਾਲੋਂ ਜ਼ਿਆਦਾ ਚੱਲੀ ਹੋਈ ਮੇਰੇ ਅਕਾਊਂਟ ਤੇ ਉਹ ਪੋਸਟ ਹੈ ਜਿਹਦੇ 5-5 ਲੱਖ ਵਿਊਜ਼ ਆ ਰਹੇ ਨੇ। ਲੋਕ ਮੇਰੇ ਪਰਸਨਲ ਨੰਬਰ ਤੇ ਆ ਕੇ, WhatsApp ਤੇ ਆ ਕੇ ਮੇਰੇ ਕੋਲੋਂ ਵੀਡੀਓ ਮੰਗ ਰਹੇ ਨੇ। ਕਮੈਂਟ ਬਾਕਸ ਤੁਸੀਂ, ਮੈਂ ਤੁਹਾਨੂੰ ਆਪਣੇ ਪੇਜ ਦਾ ਸਕਰੀਨਸ਼ਾਟ ਲਾ ਰਿਹਾ, ਤੁਸੀਂ ਉੱਥੇ ਜਾ ਕੇ ਕਮੈਂਟ ਬਾਕਸ ਜ਼ਰਾ ਖੋਲ ਕੇ ਦੇਖੋ। ਮੈਨੂੰ ਹੈਰਤ ਹੋ ਰਹੀ ਹੈ ਕਿ ਲੋਕਾਂ ਨੂੰ ਇਹ ਵੀਡੀਓ ਵੇਖਣ ਦੇ ਵਿੱਚ ਇੰਨੇ ਕਿਉਂ ਲੋਕ ਇਹ ਵੀਡੀਓ ਵੇਖਣਾ ਚਾਹੁੰਦੇ ਨੇ। ਈਵਨ ਕਿ ਲੋਕ ਪੇ ਕਰਨ ਵਾਸਤੇ ਤਿਆਰ ਨੇ, ਯਾਰ ਸਾਨੂੰ ਵੀਡੀਓ ਦਿਓ, ਸਾਨੂੰ ਇਹਨਾਂ ਦੀਆਂ ਵੀਡੀਓ ਦਿਓ। ਕੋਈ ਕਹਿੰਦਾ ਮੇਰੇ ਕੋਲ 7 ਪਾਰਟ ਨੇ, ਕੋਈ ਕਹਿੰਦਾ ਮੇਰੇ ਕੋਲ 16 ਪਾਰਟ ਨੇ, ਕੋਈ ਕਹਿੰਦਾ ਮੇਰੇ ਕੋਲ 32 ਪਾਰਟ ਨੇ। ਯਾਰ
ਇਹ ਨਹੀਂ ਚੀਜ਼ ਹੋਣੀ ਚਾਹੀਦੀ। ਅਸੀਂ ਬਹਸੀਅਤ ਮੁਸਲਮਾਨ, ਬਹਸੀਅਤ ਇੱਕ ਅੱਛੇ ਇਨਸਾਨ, ਸਾਡਾ ਇੱਕ ਰੁਤਬਾ ਹੈ, ਅਸੀਂ ਆਪਣੀ ਇੱਕ ਪਹਿਚਾਣ ਬਣਾਈ ਹੋਈ ਹੈ। ਤੇ ਤੁਹਾਡੀ ਕੀ ਪਹਿਚਾਣ ਰਹਿ ਜਾਂਦੀ ਹੈ ਜਦੋਂ ਤੁਸੀਂ ਆਪਣੇ ਦਿਲ ਨਾਲ ਸੋਚੋ ਨਾ, ਜਦੋਂ ਤੁਸੀਂ ਐਵੇਂ ਦੀ ਟੀਚਰ ਦੀ ਵੀਡੀਓ ਅੰਦਰ ਬਹਿ ਕੇ ਦੇਖਦੇ ਜੇ, ਤੁਸੀਂ ਕਾਹਦੇ ਮੁਸਲਮਾਨ ਰਹਿ ਜਾਂਦੇ ਹੋ? ਸਾਡੀ ਕੀ ਪਹਿਚਾਣ ਰਹਿ ਜਾਂਦੀ ਹੈ? ਤੇ ਦੂਸਰੀ ਗੱਲ, ਅਗਰ ਕੁਰਾਨ ਕਰੀਮ ਦੀ ਆਇਤ ਹੈ, ਅਗਰ ਤੁਸੀਂ ਆਪਣੇ ਨਾਲ ਕਿਸੇ ਨੂੰ ਗੁਨਾਹ ਦੇ ਵਿੱਚ ਸ਼ਰੀਕ ਕਰਦੇ ਹੋ ਤੇ ਗੁਨਾਹ ਕਰਨ ਵਾਲਾ ਸ਼ਾਇਦ ਬਚ ਜਾਵੇਗਾ, ਕੁਰਾਨ ਵਾਲਾ ਨਹੀਂ ਬਚ ਸਕੇਗਾ, ਉਹਨੂੰ ਮਾਫ ਨਹੀਂ ਕੀਤਾ ਜਾਏਗਾ। ਤੇ ਯਾਰ ਤੁਸੀਂ ਅਗਰ ਵੇਖ ਲਈਏ ਜਾਂ ਕਿਸੇ ਕੋਲ ਹੈ ਤੇ ਤੁਸੀਂ ਉਹਨੂੰ ਅੱਗੇ ਕਿਉਂ ਸ਼ੇਅਰ ਕਰ ਰਹੇ ਹੋ ਕਿਸੇ ਨੂੰ, ਉਹ ਵੀ ਫ੍ਰੀ ਦੇ ਵਿੱਚ? ਕਿਉਂ ਤੁਸੀਂ ਆਪਣੀ ਇੱਜ਼ਤ ਵੀ ਘਟਾ ਰਹੇ ਹੋ, ਅਗਲੇ ਦੀ ਇੱਜ਼ਤ ਵੀ ਘਟਾ ਰਹੇ ਹੋ? ਮੈਂ ਇੱਕ ਪੋਸਟ ਵੀ ਬਣਾ ਕੇ ਲਾਈ ਸੀ ਤੇ ਰੀਲ ਵੀ ਬਣਾ ਕੇ ਪਾਈ ਸੀ, ਤੇ ਅੱਜ ਫਿਰ ਇਸ ਵਲੋਗ ਦੇ ਰਾਹੀਂ ਮੇਰੀ ਇੱਕ ਰਿਕਵੈਸਟ ਹੈ ਪਾਕਿਸਤਾਨ ਦੇ ਲੋਕਾਂ ਨੂੰ, ਮੁਸਲਮਾਨਾਂ ਨੂੰ, ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜਿਹੜੇ ਲੋਕ ਇੱਜ਼ਤਦਾਰ ਨੇ ਜਾਂ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਲੋਕਾਂ ਨੂੰ ਮੇਰੀ ਰਿਕਵੈਸਟ ਹੈ ਕਿ ਯਾਰ ਅਗਰ ਜੇ ਕਿਸੇ ਨੇ ਵੀਡੀਓ ਵੇਖੀ ਹੈ ਤੇ ਇਹਦਾ ਕੰਟੈਂਟ ਕਿਸੇ ਨਾਲ ਸ਼ੇਅਰ ਨਾ ਕਰੋ। ਤੁਸੀਂ ਭਲਾ ਦੀ ਡਿਲੀਟ ਨਾ ਕਰੋ ਅਗਰ ਨਹੀਂ ਕਰਨਾ ਚਾਹੁੰਦੇ, ਪਰ ਕਿਸੇ ਨਾਲ ਅੱਗੇ ਸ਼ੇਅਰ ਵੀ ਨਾ ਕਰੋ। ਯਾਰ ਤੁਸੀਂ ਖੁਦ ਤੇ ਗੁਨਾਹਗਾਰ ਬਣ ਰਹੇ ਹੋ, ਕਿਸੇ ਨੂੰ ਕਿਉਂ ਸ਼ਰੀਕ ਕਰ ਰਹੇ ਹੋ ਆਪਣੇ ਨਾਲ? ਖੁਦਾ ਤੇ ਯਕੀਨ ਕਰੋ, ਮੈਨੂੰ ਲੋਕਾਂ ਨੇ ਪਰਸਨਲ ਦੇ ਵਿੱਚ ਵੀਡੀਓ ਭੇਜੀ, ਠੀਕ ਹੈ, ਲੇਕਿਨ ਮੈਂ ਅੱਗੇ ਕਿਸੇ ਨੂੰ ਮਤਲਬ ਮੈਂ ਵੇਖੀ ਜਾਂ ਨਾ ਵੇਖੀ ਬਾਤ ਦਾ ਮਾਮਲਾ, ਮੈਂ ਕਿਸੇ ਨੂੰ ਸ਼ੇਅਰ ਨਹੀਂ ਕੀਤੀ, ਕਿਉਂਕਿ ਮੈਂ ਕਿਹਾ ਯਾਰ ਮੈਂ ਤੇ ਗੁਨਾਹਗਾਰ ਹੋਇਆ ਜਾਂ ਮੈਨੂੰ ਤਾਂ ਕਿਸੇ ਕੀਤਾ, ਮੈਂ ਕਿਸੇ ਨੂੰ ਕਿਉਂ ਗੁਨਾਹਗਾਰ ਕਰਾਂ? ਮੈਨੂੰ ਲੋਕਾਂ ਨੇ ਇੱਥੋਂ ਤੱਕ ਕਿਹਾ ਕਿ ਸਰ ਸਾਡੇ ਕੋਲੋਂ ਪੈਸੇ ਲੈ ਲਓ, ਅਸੀਂ ਤੁਹਾਨੂੰ ਪੇ ਕਰਦੇ ਹਾਂ, ਸਾਨੂੰ ਵੀਡੀਓਜ਼ ਦਿਓ, ਲੇਕਿਨ ਯਾਰ ਨਹੀਂ ਹੈਗੀ, ਨਹੀਂ ਅਸੀਂ ਐਗਜ਼ਿਸਟ ਨਹੀਂ ਕਰਦੇ, ਇਸ ਤਰ੍ਹਾਂ ਸਾਡਾ ਮਾਸ਼ਰਾ ਨਹੀਂ ਚੱਲੇਗਾ। ਅਸੀਂ ਵੀ ਪੜ੍ਹੇ ਹਾਂ, ਸਾਡੇ ਵੀ ਟੀਚਰ ਰਹੇ ਨੇ, ਸਾਡੀਆਂ ਵੀ ਉਸਤਾਨੀਆਂ ਰਹੀਆਂ ਨੇ, ਇੰਨੀ ਇੱਜ਼ਤ ਉਹਨਾਂ ਦੀ ਅੱਜ ਤੱਕ ਕਰੀ ਦੀ ਹੈ ਜਿੰਨੀ ਕਿ ਅਸੀਂ ਆਪਣੀ ਸਕੀ ਮਾਂ ਦੀ ਕਰਦੇ ਹਾਂ। ਤੇ ਜੇ ਕੋਈ ਟੀਚਰ ਨਾਲ ਐਵੇਂ ਦੀ ਹਰਕਤ ਕਰ ਸਕਦਾ ਤੇ ਫਿਰ ਉਹ ਆਪਣੀ ਮਾਂ ਨਾਲ ਵੀ ਤਾਂ ਕਰ ਹੀ ਸਕਦਾ ਨਾ। ਤੇ ਪਲੀਜ਼ ਇਸ ਗੱਲ ਨੂੰ ਬਜਾਏ ਉਛਾਲਣ ਦੇ ਦਬਾਇਆ ਜਾਵੇ। ਅਗਰ ਕਿਸੇ ਕੋਲ ਇਹ ਵੀਡੀਓ ਹੈ ਤੇ ਪਲੀਜ਼ ਕਿਸੇ ਨਾਲ ਸ਼ੇਅਰ ਨਾ ਕਰੋ, ਅੱਲਾ ਦੀ ਰਜ਼ਾ ਦੀ ਖਾਤਰ। ਬਹੁਤ ਕੁਛ ਅੱਲਾਹ ਤਾਲਾ ਤੁਹਾਨੂੰ ਦੇਣਗੇ। ਤੁਸੀਂ ਅੱਜ ਕਿਸੇ ਦਾ ਪਰਦਾਪੋਸ਼ੀ ਕਰੋਗੇ, ਅੱਲਾਹ ਤਾਲਾ ਤੁਹਾਡਾ ਰੋਜ਼ੇ ਆਖਿਰਤ ਪਰਦਾਪੋਸ਼ੀ ਕਰਨਗੇ। ਤੇ ਸਾਡਾ ਇਹ ਮੁਆਸ਼ਰਾ ਨਹੀਂ, ਸਾਨੂੰ ਇਹ ਗੱਲਾਂ ਜ਼ੇਬ ਨਹੀਂ ਦਿੰਦੀਆਂ। ਤੇ ਕਿਉਂਕਿ ਇਹ ਜਿਹੜੇ ਲੋਕ ਵੀਡੀਓਜ਼ ਬਣਾ ਰਹੇ ਨੇ ਨਾ, ਇਹਨਾਂ ਨੂੰ ਆਪਣੀ ਇੱਜ਼ਤ ਨਾਲ ਕੁਛ ਨਹੀਂ, ਤੇ ਇਹਨਾਂ ਨੂੰ ਪਾਕਿਸਤਾਨ ਦੀ ਇੱਜ਼ਤ ਦੇ ਨਾਲ, ਪੰਜਾਬ ਦੀ ਇੱਜ਼ਤ ਦੇ ਨਾਲ ਕੀ ਹੋਣਾ। ਇਹਨਾਂ ਲੋਕਾਂ ਦਾ ਕੰਮ ਨੇ ਸਿਰਫ ਵੀਡੀਓ ਬਣਾ ਕੇ 2-4 ਬੰਦਿਆਂ ਨੂੰ ਦਿਖਾ ਦੇਣਾ, ਰਿਲੀਜ਼ ਕਰ ਦੇਣਾ, ਅੱਗੋਂ ਉਹ ਬੰਦੇ ਜਾਣ, ਪੂਰਾ ਮੁਲਕ ਜਾਣੇ। ਤੇ ਜਿਵੇਂ ਮਤਲਬ ਪੋਸਟਾਂ ਤੇ ਲੋਕ ਆ ਕੇ ਵੀਡੀਓਜ਼ ਮੰਗ ਰਹੇ ਨੇ, ਸੋਚੋ ਜਿਹਨੂੰ ਜਿਹੜੇ ਇਹਨਾਂ ਨੂੰ ਜਾਣਦੇ ਹੋਣਗੇ ਉਹ ਲੋਕ ਕਿਸ ਹੱਦ ਤੱਕ ਜਾਂਦੇ ਹੋਣਗੇ। ਤੇ ਇਹ ਹੋਰ ਕੁਛ ਨਹੀਂ, ਸਿਰਫ ਸਾਨੂੰ ਮੌਜੂਦਾਤ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਛ ਪਾਰਟੀਆਂ ਪੇ ਕਰ ਰਹੀਆਂ ਨੇ ਇਹੋ ਜਿਹੇ ਲੋਕਾਂ ਨੂੰ, ਇਹ ਇੰਨੇ ਜ਼ਿਆਦਾ ਨਹੀਂ ਗੇ, ਲੇਕਿਨ ਸਾਡਾ ਇਹ ਹੱਕ ਨਹੀਂ ਬਣਦਾ ਕਿ ਅਸੀਂ ਇਹਨਾਂ ਨੂੰ ਇੰਨਾ ਮਸ਼ਹੂਰ ਕਰੀਏ, ਇੰਨਾ ਵਾਇਰਲ ਕਰੀਏ। ਅਸੀਂ ਲੋਕ ਵੀ ਧੀਆਂ ਭੈਣਾਂ ਵਾਲੇ ਹਾਂ, ਪੰਜਾਬ ਦੇ ਵਿੱਚ ਰਹਿੰਦੇ ਹਾਂ, ਪੰਜਾਬ ਦੀ ਮਿੱਟੀ ਦਾ ਅਸੀਂ ਖਾਂਦੇ ਹਾਂ, ਪੰਜਾਬ ਦੀ ਮਿੱਟੀ ਦਾ ਅਸੀਂ ਪਾਉਂਦੇ ਹਾਂ। ਜੇ ਅੱਜ ਅਸੀਂ ਇੰਨੇ ਜੋਗੇ ਹੋਏ ਹਾਂ ਨਾ, ਸਾਡੀ ਗੱਲ ਅਸਰ ਰੱਖਦੀ ਹੈ, ਤੇ ਇਸ ਪੰਜਾਬ ਦੀ ਧਰਤੀ ਦੀ ਵਜ੍ਹਾ ਤੋਂ ਇੰਨੇ ਜੋਗੇ ਹੋਏ ਹਾਂ। ਤੇ ਯਾਰ ਅਸੀਂ ਇਸੇ ਧਰਤੀ ਦੀ ਇੱਜ਼ਤ ਨੂੰ ਵੇਚਣ ਟੁਰ ਪਈਏ ਤੇ ਸਾਨੂੰ ਇਨਸਾਨ ਕੌਣ ਆਖੇਗਾ। ਤੇ ਕਦੀ ਕਿਸੇ ਦਾ ਟੋਟਾ ਲੀਕ ਹੋਇਆ ਹੁੰਦਾ, ਕਦੀ ਕਿਸੇ ਦਾ ਟੋਟਾ ਲੀਕ ਹੋਇਆ ਹੁੰਦਾ। ਤੁਸੀਂ ਦੇਖੋ ਇਹ ਟੋਟੇ ਸੈਲੀਬ੍ਰਿਟੀਆਂ ਦੇ ਲੀਕ ਕਿਉਂ ਹੁੰਦੇ ਨੇ, ਟਿਕਟੋਕਰਾਂ ਦੇ ਲੀਕ ਕਿਉਂ ਹੁੰਦੇ ਨੇ, ਕਿਸੇ ਆਮ ਇਨਸਾਨ ਦਾ ਕਿਉਂ ਨਹੀਂ ਹੁੰਦਾ? ਇਹ ਸਿਰਫ ਇਹਨਾਂ ਲੋਕਾਂ ਨੂੰ ਪੇ ਕੀਤਾ ਜਾਂਦਾ ਹੈ, ਸਿਰਫ ਪਾਕਿਸਤਾਨ ਦੀ ਇੱਜ਼ਤ ਘਟਾਉਣ ਵਾਸਤੇ, ਪੰਜਾਬ ਦੀ ਸ਼ਾਨ ਘਟਾਉਣ ਵਾਸਤੇ। ਤੇ ਉਸ ਪੇ ਦੇ ਲਈ ਇਹਨਾਂ ਲੋਕਾਂ ਨੂੰ ਫਿਰ ਇਸ ਚੱਕਰਾਂ ਦੇ ਵਿੱਚ ਪੈਣਾ ਪੈਂਦਾ। ਤੇ ਸਾਡੇ ਵਰਗੇ ਬੈਠੇ ਹੁੰਦੇ ਨੇ ਕਿ ਜੀ ਅਸੀਂ ਇਹਨਾਂ ਨੂੰ ਮਸ਼ਹੂਰ ਕਰ ਦਿੰਦੇ ਹਾਂ, ਅਸੀਂ ਇਹਨਾਂ ਨੂੰ ਸੈਲੀਬ੍ਰਿਟੀ ਬਣਾ ਦਿੰਦੇ ਹਾਂ। ਉਹ ਕੱਲ੍ਹ ਨੂੰ ਸਾਡੇ ਬੱਚਿਆਂ ਨੇ ਵੀ ਦੇਖਣਾ, ਉਹਨਾਂ ਨੂੰ ਸਾਡੇ ਬੱਚਿਆਂ ਨੇ ਵੀ ਫਾਲੋ ਕਰਨਾ। ਦੇਖੋ ਜੀ ਸੋਸ਼ਲ ਮੀਡੀਆ ਇੰਨਾ ਵੱਧ ਗਿਆ, ਫਾਲੋ ਤੋਂ ਬਿਨਾਂ ਅਗਲੀ ਜ਼ਿੰਦਗੀ ਨਾਮੁਮਕਿਨ ਹੈ। ਆਪਣੇ ਬੱਚਿਆਂ ਦੇ ਮੁਸਤਕਬਲ ਦੇ ਲਈ, ਆਪਣੇ ਮੁਲਕ ਦੀ ਇੱਜ਼ਤ ਦੀ ਖਾਤਰ ਯਾਰ ਐਵੇਂ ਦੀਆਂ ਗੱਲਾਂ ਤੋਂ, ਐਵੇਂ ਦੀਆਂ ਨਿਊਜ਼ਾਂ ਤੋਂ, ਐਵੇਂ ਦੀਆਂ ਖਬਰਾਂ ਤੋਂ ਅਵਾਇਡ ਕਰੋ।
ਜੋ ਜਿਹਨੇ ਕੀਤਾ ਉਹਨੇ ਉਹਦਾ ਫਲ ਪਾ ਜਾਣਾ। ਕਿਸੇ ਨੇ ਅਗਰ ਚੰਗਾ ਕੀਤਾ ਤੇ ਉਸਨੇ ਉਸਦਾ ਫਲ ਚੰਗਾ ਪਾਉਣਾ, ਕਿਸੇ ਨੇ ਅਗਰ ਭੈੜਾ ਕੀਤਾ ਤੇ ਉਸਦਾ ਉਹਨੂੰ ਫਲ ਭੈੜਾ ਮਿਲੇਗਾ। ਬੇਸ਼ੱਕ ਇੱਜ਼ਤ ਔਰ ਜ਼ਿਲਤ ਦਾ ਮਾਲਕ ਉਹ ਹੈ। ਤੇ ਇਵੇਂ ਦੀਆਂ ਗੱਲਾਂ ਤੋਂ, ਇਵੇਂ ਦੀਆਂ ਖਬਰਾਂ ਤੋਂ ਯਾਰ ਤੁਸੀਂ ਅਵਾਇਡ ਕਰੋ, ਆਪਣੇ ਆਪ ਨੂੰ ਬਚਾਓ, ਖੁਦ ਗੁਨਾਹਗਾਰ ਨਾ ਹੋਵੋ। ਤੇ ਜੋ ਕਰ ਰਿਹਾ ਉਹ ਆਪਣੇ ਫਾਇਦੇ ਦਾ ਵੀ ਜ਼ਿੰਮੇਦਾਰ ਹੈ ਤੇ ਆਪਣੇ ਨੁਕਸਾਨ ਦਾ ਵੀ ਖੁਦ ਜ਼ਿੰਮੇਦਾਰ ਹੈ। ਤੇ ਜੇ ਕਿਸੇ ਕੋਲ ਇਸ ਦੀ ਵੀਡੀਓ ਹੈ ਤੇ ਯਾਰ ਤੁਸੀਂ ਅੱਲਾ ਦੀ ਰਜ਼ਾ ਦੀ ਖਾਤਰ ਡਿਲੀਟ ਕਰ ਦਿਓ, ਪਰ ਅੱਗੇ ਕਿਸੇ ਨੂੰ ਸ਼ੇਅਰ ਨਾ ਕਰੋ, ਨਾ ਕਿਸੇ ਨੂੰ ਵਿਖਾਓ। ਤੁਸੀਂ ਖੁਦ ਤੇ ਗੁਨਾਹਗਾਰ ਹੋਈ ਹੋ, ਅਗਲੇ ਲੋਕਾਂ ਨੂੰ ਤੇ ਨਾ ਕਰੋ। ਤੇ ਇਹ ਚੰਦ ਗੱਲਾਂ ਸਨ ਜੀ। ਤੇ ਬਾਕੀ ਉਮੀਦ ਕਰਦਾ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਬੇਸ਼ਕੀਮਤੀ ਰਾਏ ਜ਼ਰੂਰ ਰੱਖੋਗੇ। ਇੰਤਜ਼ਾਰ ਰਹੇਗਾ ਤੁਹਾਡੀ ਰਾਏ ਦਾ। ਅੱਲਾ ਹਾਫਿਜ਼।